ਬਿਸਮਿਲ੍ਲਾਹਿਰਰਹਿਮਾनिर्रहीम अस्सलाम वालेकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਹੋ ਤੇ ਵਧੀਆ ਹੋਣਗੇ ਹੋ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਸਾਰੇ ਭੈਣਾਂ ਭਰਾਵਾਂ ਨੂੰ ਸਲਾਮ ਹੋ ਗਿਆ। ਤੇ ਜਨਾਬ ਅੱਗੇ ਵਧਦੇ ਹਾਂ। ਅੱਗੇ ਵਧਣ ਤੋਂ ਪਹਿਲੇ ਸਾਡੇ ਇਸ ਚੈਨਲ ਪੰਜਾਬੀ ਬਬਲੂ ਵਲੌਗ ਨੂੰ ਲਾਈਕ ਸਬਸਕ੍ਰਾਈਬ ਤੇ ਦਿਲ ਖੋਲ ਕੇ ਜਿਹੜਾ ਨਾ ਸ਼ੇਅਰ ਕਰੋ, ਕਿਉਂਕਿ ਅੱਜ ਅਸੀਂ ਫਿਰ ਗੱਲ ਕਰਾਂਗੇ ਅਰਸ਼ਦ ਨਦੀਮ ਦੀ। ਅਸੀਂ ਗੱਲ ਕੀਤੀ ਸੀ ਕਿ ਉਹਦਾ ਕਿਸ ਤਰ੍ਹਾਂ ਸਫ਼ਰ ਸੀਗਾ ਕਿ ਉਹ ਉੱਥੇ ਪਹੁੰਚਿਆ ਤੇ ਉਹਨੇ ਮਾਸ਼ਾਅੱਲਾ ਗੋਲਡ ਮੈਡਲ ਜਿਹੜਾ ਜਿੱਤਿਆ ਹੈਗਾ। ਤੇ ਫਿਰ ਉੱਥੋਂ ਜਦੋਂ ਪੈਰਿਸ ਤੋਂ ਇਸਤੰਬੁਲ ਤੋਂ ਬਰਾਹ ਰਾਸਤ ਲਾਹੌਰ ਪਹੁੰਚਿਆ ਤੇ ਲਾਹੌਰੀਆਂ ਸਮੇਤ ਪੂਰੇ ਪਾਕਿਸਤਾਨ ਨੇ ਜਿਸ ਤਰ੍ਹਾਂ ਵੈਲਕਮ ਕੀਤਾ ਆਪਣੇ ਹੀਰੋ ਦਾ, ਤੇ ਉਹਨੇ ਸਾਰੇ ਭਾਈਆਂ ਭਰਾਵਾਂ ਨੂੰ ਸਲੂਟ ਪੇਸ਼ ਕਰਦੇ ਆ ਕਿ ਆਪਣੇ ਹੀਰੋ ਦਾ ਦਿਲ ਖੋਲ ਕੇ ਇਸਤਕਬਾਲ ਕੀਤਾ। ਤੇ ਮਾਸ਼ਾਅੱਲਾ ਬਹੁਤ ਵਧੀਆ ਗੱਲ ਹੈ। ਤੇ ਇਹੋ ਜਿਹੇ ਹੀਰੋਜ਼ ਨੂੰ ਜਿਹਨੇ ਸਾਨੂੰ ਸਮਝ ਲਓ ਚਾਰੇ ਪਾਸੇ ਸਾਡੇ ਕੋਲ ਗਮ ਹੀ ਗਮ ਹੈ। ਜਿੱਧਰ ਨੂੰ ਵੀ ਵੇਖ ਲਈਏ ਉਹ ਮਹਿੰਗਾਈ ਦੀ ਸੂਰਤ, ਉਹ ਬੇਰੁਜ਼ਗਾਰੀ ਦੀ ਸੂਰਤ ਜਾਂ ਕਿਸੇ ਹੋਰ ਸੂਰਤ ਵਿੱਚ, ਤੇ ਜਦੋਂ ਬਿਜਲੀ ਦੇ ਬਿੱਲ ਵੀ ਬਹੁਤ ਜ਼ਿਆਦਾ ਆ ਰਹੇ ਤੇ ਉਹਦੇ ਬਾਵਜੂਦ ਵੀ ਲੋਕਾਂ ਨੇ ਏਡਾ ਵੱਡਾ ਜਿਗਰਾ ਕੱਢਿਆ, ਏਡਾ ਵੱਡਾ ਦਿਲ ਕੱਢਿਆ ਕਿ ਆਪਣੇ ਭਰਾ ਨੂੰ ਜਿਹੜਾ ਏਅਰਪੋਰਟ ਤੋਂ ਵੈਲਕਮ ਕਰਨ ਗਏ। ਤੇ ਲੋਕਾਂ ਦਾ ਯਕੀਨ ਮੰਨੋ ਕਿ ਲਾਹੌਰ ਏਅਰਪੋਰਟ ਦੇ ਉੱਤੇ ਜੰਮੇ ਗਫੀਰ ਸੀਗਾ। ਲੋਕਾਂ ਨੇ ਵਾਕਈ ਹੀ ਇਹ ਬਾਵਰ ਕਰਵਾਇਆ ਕਿ ਜ਼ਿੰਦਾ ਕੌਮਾਂ ਜਿਹੜੀਆਂ ਨੇ ਆਪਣੇ ਹੀਰੋਜ਼ ਦਾ ਐਵੇਂ ਇਸਤਕਬਾਲ ਕਰਦੇ ਨੇ। ਤੇ ਇਹ ਵਾਹਿਦ ਉਹ ਹੀਰੋ ਹੈਗਾ ਕਿ ਜਿਹੜਾ ਬਗੈਰ ਕਿਸੇ ਪ੍ਰੋਟੋਕੋਲ ਤੋਂ ਗਿਆ। ਜਦੋਂ ਗਿਆ ਤੇ ਉਹਦੇ ਨਾਲ ਇਕੱਲਾ ਉਹਦਾ ਕੋਚ ਸੀਗਾ, ਲੇਕਿਨ ਜਦੋਂ ਏਅਰਪੋਰਟ ਤੇ ਪਹੁੰਚੇ ਤੇ ਪੂਰੀ ਦੁਨੀਆ ਉਮੜ ਉੱਠੀ ਉਹਦੇ ਵੈਲਕਮ ਵਾਸਤੇ, ਜਿਹੜੀ ਕਿ ਬਹੁਤ ਵੱਡੀ ਗੱਲ ਹੈਗੀ ਹੈ ਮਾਸ਼ਾਅੱਲਾ ਨਾਲ। ਤੇ ਏਅਰਪੋਰਟ ਦੇ ਉੱਤੇ ਜਿੱਥੇ ਗਵਰਨਮੈਂਟ ਪੰਜਾਬ ਦੀ ਤਰਫੋਂ ਵੀ ਲੋਕ ਸੇ, ਸਪੋਰਟ ਦੇ ਤਰਫੋਂ ਵੀ, ਉਹਦੇ ਚਾਹਣ ਵਾਲੇ ਵੀ, ਹੀਰੋਜ਼ ਵੀ, ਔਰ ਜਿਹੜੇ ਯੂਟਿਊਬਰ ਸੀ ਉਹ ਵੀ ਗਏ ਹੋਏ ਸੀ। ਸੋਸ਼ਲ ਮੀਡੀਆ ਦੇ ਬਹੁਤ ਸਾਰੇ ਉੱਥੇ ਲੋਕ ਸੀਗੇ। ਮਾਸ਼ਾਅੱਲਾ ਬਹੁਤ ਅੱਛੀ ਗੱਲ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਪੰਜਾਬੀ ਭਰਾ ਵੀ ਜਿਹੜਾ ਇੱਕ ਬਹੁਤ ਵੱਡਾ ਯੂਟਿਊਬਰ ਮੰਨਿਆ ਤੈਨਾ ਅੰਜਮ ਸਰੋਇਆ ਸਾਹਿਬ, ਉਹ ਵੀ ਉਹਨਾਂ ਨੇ ਗੱਲ ਕੀਤੀ। ਉਹ ਵੀ ਸਪੈਸ਼ਲ ਜਿਹੜਾ ਨਾ ਫੈਸਲਾਬਾਦ ਤੋਂ ਲੈਲਪੁਰ ਤੋਂ ਬਰਾਹ ਰਾਸਤ ਮੋਟਰਵੇ ਸਿੱਧਾ ਜਿਹੜਾ ਲਾਹੌਰ ਗਏ। ਤੇ ਮਾਸ਼ਾਅੱਲਾ ਉਹ ਸਾਡੇ ਭਰਾ ਨੇ ਵੀ ਵੈਲਕਮ ਕੀਤਾ। ਤੇ ਇਹਦੇ ਨਾਲ ਜਿਹੜਾ ਜਿਸ ਤਰ੍ਹਾਂ ਨੂੰ ਹਾਰ ਪਹਿਨਾਏ ਗਏ, ਫੁੱਲਾਂ ਦੀਆਂ ਪੱਤੀਆਂ ਉਹਦੇ ਉੱਤੇ ਸਿੱਟੀਆਂ ਗਈਆਂ ਤੇ ਲੋਕਾਂ ਦਾ ਸਿਰਫ ਇੱਕੋ ਹੀ ਨਾਅਰਾ ਹੈ, ਸਾਡਾ ਪਾਕਿਸਤਾਨੀ ਹੀਰੋ ਅਰਸ਼ਦ ਨਦੀਮ, ਜਿਹਨੇ ਕਿ ਬਗੈਰ ਜਿਹੜਾ ਨਾ ਕਿਸੇ ਵੱਡੀ ਟ੍ਰੇਨਿੰਗ ਤੋਂ, ਉਹਦੇ ਕੋਲ ਉਹ ਜਵੈਲਨ ਵੀ ਨਹੀਂ ਸੀਗਾ ਤੇ ਉਹਦੇ ਕੋਲ ਗਰਾਊਂਡ ਵੀ ਨਹੀਂ ਸੀਗਾ ਤੇ ਕੋਈ ਉਹਦਾ ਸੈਟਅਪ ਕੋਈ ਨਹੀਂ ਸੀ। ਇੱਕ ਵੀਡੀਓ ਜਿਹੜੀ ਕਿ ਵਾਇਰਲ ਹੁੰਦੀ ਪਈ, ਉਹਦੇ ਘਰ ਛੋਟਾ ਜਿਹਾ ਸੈਟਅਪ ਸੀਗਾ ਤੇ ਉਹਨੇ ਕਿਸ ਤਰ੍ਹਾਂ ਤਰੱਕੀ ਕੀਤੀ। ਕੱਚੇ ਮਕਾਨ, ਕੱਚੇ ਘਰ ਤੇ ਮਜ਼ਦੂਰ ਦਾ ਬੇਟਾ, ਗਰੀਬ ਮਾਂ ਦਾ ਬੇਟਾ, ਤੇ ਉਹਦਾ ਵਾਲਦ ਜਿਹੜਾ ਮਿਸਤਰੀ ਸੀਗਾ। ਤੇ ਅਰਸ਼ਦ ਨਦੀਮ ਜਦੋਂ ਸਕੂਲੋਂ ਪੜ੍ਹ ਕੇ ਆਂਦਾ ਸੀਗਾ, ਆਪਦੇ ਵਾਲਦ ਨਾਲ ਮਿਹਨਤ ਮਜ਼ਦੂਰੀ ਵੀ ਕਰਦਾ ਸੀਗਾ ਤੇ ਖੇਤਾਂ 'ਚ ਕੰਮ ਵੀ ਕਰਦਾ ਸੀਗਾ। ਤੇ ਉਹਦੇ ਬਾਵਜੂਦ ਵੀ ਉਹਨੂੰ ਜਿਹੜਾ ਨਾ ਇੱਕ ਸ਼ੌਕ ਸੀਗਾ, ਇੱਕ ਲਗਨ ਸੀਗਾ ਕਿ ਮੈਂ ਕੁਛ ਨਾ ਕੁਛ ਕਰਨਾ ਹੈ। ਤੇ ਫਿਰ ਉਸ ਗਰੀਬ ਦੇ ਬੱਚੇ ਨੇ ਕਰ ਦਿਖਾਇਆ ਪਾਕਿਸਤਾਨ ਵਾਸਤੇ ਗੋਲਡ ਮੈਡਲ 40 ਸਾਲ ਬਾਅਦ ਜਿਹੜਾ ਲੈ ਆਂਦਾ। ਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਜਿਸ ਤਰ੍ਹਾਂ ਉਹਦਾ ਪੁਰਤਪਾਕ ਜਿਹੜਾ ਨਾ ਇਸਤਕਬਾਲ ਹੋਇਆ ਲਾਹੌਰ ਤੋਂ ਲੈ ਕੇ, ਬਲਕਿ ਉੱਥੋਂ ਜਿੱਥੋਂ ਪੈਰਿਸ ਤੋਂ ਜਿੱਤਿਆ ਉੱਥੋਂ ਲੈ ਕੇ ਤੇ ਉਹਦੇ ਘਰ ਤੱਕ, ਜਿਸ ਤਰ੍ਹਾਂ ਲੋਕਾਂ ਨੇ ਉਹਨਾਂ ਦਾ ਇਸਤਕਬਾਲ ਕੀਤਾ ਸਾਹੀਵਾਲ ਦੇ ਵਿੱਚੋਂ ਗੁਜ਼ਰਦੇ ਹੋਏ। ਤੇ ਫਿਰ ਜਿਸ ਤਰ੍ਹਾਂ ਮੀਆਂ ਚੰਨੂ ਪਹੁੰਚਿਆ ਤੇ ਲੋਕ ਜਨਾਬ ਉਹਦੀਆਂ ਘਰ ਦੇ ਗੇਟ ਥਾਣੀ ਕ੍ਰਾਸ ਹੋ ਗਏ, ਉਹਦੀਆਂ ਛੱਤਾਂ ਦੇ ਉੱਤੇ ਚੜ੍ਹ ਗਏ ਤੇ ਉੱਥੋਂ ਪੱਤੀਆਂ ਜੜੀਆਂ ਨਿਛਾਵਰ ਕੀਤੀਆਂ। ਤੇ ਮਾਸ਼ਾਅੱਲਾ ਲਾਹੌਰ ਏਅਰਪੋਰਟ ਦੇ ਉੱਤੇ ਉਹਦਾ ਵਾਲਦ ਜਿਹੜਾ, ਉਹਦੀ ਅੱਖਾਂ 'ਚੋਂ ਆਂਸੂ ਸੀਗੇ ਕਿ ਅੱਜ ਜਿਹੜੀ ਗੁਰਬਤ ਜਿੱਤੀ ਹੈ ਤੇ ਅੱਜ ਗਰੀਬ ਦਾ ਬੱਚਾ ਜਿੱਤਿਆ। ਤੇ ਐਵੇਂ ਜਿਵੇਂ ਘਰ ਪਹੁੰਚਿਆ ਅਰਸ਼ਦ ਤੇ ਅਰਸ਼ਦ ਨਦੀਮ ਸਾਹਿਬ, ਤੇ ਉਹਨੇ ਆ ਕੇ ਸਭ ਤੋਂ ਪਹਿਲੇ ਆਪਣੀ ਮਾਂ ਨੂੰ ਮਿਲਿਆ, ਮਾਂ ਦੇ ਕਦਮ ਚੁੰਮਿਆ ਤੇ ਮਾਂ ਨੂੰ ਜਿਹੜਾ ਨਾ ਹੱਥਾਂ ਲੈ ਕੇ ਉਹਨੂੰ ਜੱਫੀ ਪਾ ਕੇ ਉੱਤੇ ਚੱਕ ਲਿਆ ਕਿ ਅੱਜ ਜੋ ਕੁਛ ਵੀ ਆ ਮੈਂ ਇਸ ਮਾਂ ਦੀ ਵਜ੍ਹਾ ਤੋਂ ਹਾਂ। ਤੇ ਯਕੀਨਨ ਸਾਨੂੰ ਇੱਥੇ ਸੋਚਣਾ ਚਾਹੀਦਾ ਹੈ, ਸਮਝਣਾ ਚਾਹੀਦਾ ਹੈ ਕਿ ਜਦੋਂ ਬੱਚਾ ਇੱਕ ਤੁਸੀਂ ਵੇਖ ਲਓ ਕਿ ਕਾਮਯਾਬੀ ਦੀ ਤਰਫ ਉਹਨੇ ਇੱਕ ਸਟੈਪ ਚੱਕਿਆ ਤੇ ਸਾਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਆ। ਤੇ ਉਹ ਵੀ ਵੀਡੀਓਜ਼ ਉਹਦੀਆਂ ਸਾਹਮਣੇ ਆ ਰਹੀ ਹੈ ਜਦੋਂ ਓਲੰਪਿਕਸ ਵਾਸਤੇ ਜਾ ਰਿਹਾ ਸੀ ਤੇ ਉਹ ਤੇ ਉਹਦਾ ਕੋਚ ਨਾਲ ਸੀਗਾ, ਬਾਕੀ ਕੋਈ ਵੀ ਨਹੀਂ ਸੀਗਾ। ਤੇ ਸਾਡੇ ਪਾਕਿਸਤਾਨ ਦਾ ਇਹ ਅਲਮੀਆ ਭਾਈਜਾਨ ਜਦੋਂ ਜਿੱਤ ਜਾਂਦੇ ਆ ਤੇ ਹੁਣ ਜਿਵੇਂ ਬਹੁਤ ਸਾਰੀਆਂ ਬਰਾਦਰੀਆਂ ਨਿਕਲ ਕੇ ਆ ਜਾਏ, ਕੋਈ ਕਹਿੰਦਾ ਰਾਈ ਹੈ, ਕੋਈ ਕਹਿੰਦਾ ਜੱਟ ਹੈ, ਕੋਈ ਕਹਿੰਦਾ ਖਾਨ ਹੈ।
ਉਹ ਜਿਸ ਕੌਮ ਨਾਲ ਵੀ ਜਿਸ ਬਰਾਦਰੀ ਨਾਲ ਵੀ ਤਾਲੁਕ ਰੱਖੇ ਹੈ ਤਾਂ ਪਾਕਿਸਤਾਨੀ। ਸਾਨੂੰ ਸਿਰਫ ਇੱਕੋ ਸੋਚ ਰੱਖਣੀ ਚਾਹੀਦੀ ਹੈ ਕਿ ਪਾਕਿਸਤਾਨੀਆਂ। ਹੁਣ ਕਿਸੇ ਦਾ ਰਿਸ਼ਤੇਦਾਰ ਵੀ ਨਿਕਲਿਆ ਪਿਆ ਹੈ, ਕਿਸੇ ਦਾ ਚਾਚਾ ਮਾਮਾ ਵੀ ਨਿਕਲਿਆ ਪਿਆ, ਕਿਸੇ ਦਾ ਹਮਸਾਇਆ ਦੋਸਤ, ਸਾਰਾ ਕੁਝ ਯਾਰ ਅਸੀਂ ਸਾਰੇ ਪਾਕਿਸਤਾਨੀ ਹੈਗੇ ਤੇ ਸਿਰਫ ਉਹਦੇ ਇਸ ਵੇਲੇ ਖੁਸ਼ੀ ਦੇ ਮੌਕੇ ਨੂੰ ਸੈਲੀਬ੍ਰੇਟ ਕਰੋ। ਉਹ ਜਿਹੜਾ ਗੋਲਡ ਮੈਡਲ ਲੈ ਕੇ ਆਇਆ ਉਹਨੂੰ ਸੈਲੀਬ੍ਰੇਟ ਕਰੋ। ਤੇ ਬਹੁਤ ਸਾਰੀਆਂ ਚੈਮਿੰਗ ਗੋਈਆਂ, ਕੋਈ ਪਿਛਲੇ ਵੀਡੀਓ ਕੱਢ ਲਿਆਇਆ, ਕੋਈ ਅਗਲੀਆਂ ਕੱਢ ਲਿਆਇਆ, ਤੇ ਕੋਈ ਕਹਿੰਦਾ ਜੀ ਉਹ ਫਲਾਂ ਲੜਕਾ ਵਾਇਰਲ ਹੋਇਆ ਸੀਗਾ ਤੇ ਉਹਦੇ ਵਾਸਤੇ ਨਹੀਂ ਇੱਦਾਂ ਕੀਤਾ ਗਿਆ, ਫਲਾਂ ਪਠਾਨ ਸੀ, ਫਲਾਂ ਜੱਟ ਸੀ, ਫਲਾਂ ਸੀਗਾ। ਲੇਕਿਨ ਯਾਰ ਜਿਹੜਾ ਜਿੱਤ ਗਿਆ ਉਹਦੀ ਕਿਸਮਤ ਉਹਦੇ ਨਾਲ, ਇਹਦੀ ਕਿਸਮਤ ਜਿਹੜੀ ਇਹਦੇ ਨਾਲ। ਤੇ ਲਿਹਾਜ਼ਾ ਦੇਖੋ ਇੱਥੇ ਕੰਟਰੋਵਰਸੀ ਜਿਹੜੀ ਫਲਾਉਣ ਦੀ ਕੋਸ਼ਿਸ਼ ਨਾ ਕਰੋ। ਉਹ ਜਿੱਤਿਆ ਹੈ, ਉਹ ਗਰੀਬ ਦਾ ਬਾਲ ਹੈ, ਗਰੀਬ ਦਾ ਬੱਚਾ ਹੈ, ਜਿਹਨੇ ਆਪਣੀ ਮਦਦ ਆਪ ਦੇ ਤਹਿਤ ਇਹ ਸਾਰਾ ਕੁਝ ਕੀਤਾ ਤੇ ਇਸ ਮਕਾਮ ਤੱਕ ਜਿਹੜਾ ਪਹੁੰਚਿਆ। ਤੇ ਅਗਰ ਉਹ ਨਾ ਵਿਚਾਰਾ ਕਰ ਸਕਦਾ ਤੇ ਫਿਰ ਉਹਨੂੰ ਕਿਸੇ ਨੇ ਪੁੱਛਣਾ ਸੀਗਾ। ਤੇ ਅੱਜ ਉਹ ਅਗਰ ਕਰਕੇ ਲੈ ਹੀ ਆਇਆ ਪਾਕਿਸਤਾਨ ਵਿੱਚ ਕੁਝ, ਤੇ ਉੱਤੇ ਚੈਮ ਗੋਈਆਂ ਕਿਆਸਾ ਰਾਈਆਂ ਨਾ ਕਰੋ। ਉਹਦੀ ਜਿੱਤ ਨੂੰ, ਉਹਦੀਆਂ ਚੀਜ਼ਾਂ ਨੂੰ ਜਿਹੜਾ ਨਾ ਅੱਲਾ ਦਾ ਨਾਮ ਮੰਨੋ ਕਿ ਜਿਹੜਾ ਨਾ ਉਹਨੂੰ ਸੈਲੀਬ੍ਰੇਟ ਕਰੋ। ਤੇ ਚੈਮ ਗੋਈਆਂ ਲੈਫਟ ਰਾਈਟ ਕਰਨ ਦੀ ਕੋਈ ਜ਼ਰੂਰਤ ਨਹੀਂ। ਉਹਨੂੰ ਗੱਡੀ ਲੱਭਦੀ ਪਈ, ਉਹਨੂੰ ਨਾਮ ਲੱਭਦਾ ਪਿਆ, ਉਹਨੂੰ ਜੋ ਵੀ ਲੱਭਦਾ ਪਿਆ, ਉਹਦੀ ਆਪਣੀ ਮਿਹਨਤ ਹੈ ਬਈ, ਕਿਸੇ ਨੇ ਉਹਦੇ ਵਿੱਚ ਹਿੱਸਾ ਤਾਂ ਨਹੀਂ ਸੀ ਪਾਇਆ। ਹੁਣ ਸਾਰੇ ਕੋਈ ਅਗਰ ਮੈਂ ਦੂਸਰੀ ਤਰਫ ਜਾਵਾਂ ਤੇ ਹੁਣ ਕੋਈ ਸੈਲਫੀਆਂ ਬਣਾਈ ਜਾਂਦਾ, ਕੋਈ ਕੁਝ ਕੀਤੀ ਜਾਂਦਾ ਸੀ। ਜਦੋਂ ਉਹਦੀ ਗੁਰਬਤ ਸੀ ਉਦੋਂ ਤੇ ਜਾ ਕੇ ਕਿਸੇ ਨੇ ਸੈਲਫੀ ਲਈ ਨਾ ਉਹਦੇ ਨਾਲ, ਜਨਾਬ ਉਹਦੇ ਘਰ ਨਹੀਂ ਵਿਖਾਇਆ, ਉਹਦੀਆਂ ਚੀਜ਼ਾਂ ਨਹੀਂ ਵਿਖਾਈਆਂ। ਤੇ ਹੁਣ ਜੇ ਉਹਦੇ ਉੱਤੇ ਤੁਸੀਂ ਜਾ ਕਰ ਚੈਮ ਗੋਈਆਂ ਕਰੋ, ਫਲਾਂ ਦੀਆਂ ਗੱਲਾਂ ਕਰੋ ਤੇ ਮਾੜੀ ਗੱਲ ਹੈ। ਬਹਰਹਾਲ ਉਹ ਅਰਸ਼ਦ ਨਦੀਮ ਜਿਹੜਾ ਹੈ ਉਹਨੇ ਵਾਕਈ ਪਾਕਿਸਤਾਨ ਦੇ ਵਾਸਤੇ ਉਹ ਚੀਜ਼ ਹਾਸਲ ਕੀਤੀ ਕਿ 40 ਸਾਲ ਬਾਅਦ ਸਾਨੂੰ ਇੱਕ ਬਹੁਤ ਵੱਡੀ ਖੁਸ਼ੀ ਦੀ ਜਿੰਦਾ ਤੇ ਜਾਗਦਾ ਰਹਿ ਅਰਸ਼ਦ ਨਦੀਮ ਦਾ ਹੀ, ਤੈਨੂੰ ਰੱਬ ਦੀਆਂ ਸੱਤੇ ਖੈਰਾਂ ਹੋਣ, ਐਵੇਂ ਹੀ ਮੁਲਕ ਦਾ ਨਾਮ ਜਿਹੜਾ ਰੋਸ਼ਨ ਕਰ। ਤੇ ਸਿਰਫ ਐਟ ਦਾ ਐਂਡ ਮੈਂ ਗੱਲ ਕਰੂੰ ਕਿ ਗੁਰਬਤ ਜਿੱਤ ਗਈ, ਗਰੀਬ ਦਾ ਬੱਚਾ ਜਿੱਤ ਗਿਆ ਤੇ ਉਹ ਕੱਚੇ ਘਰ 'ਚ ਰਹਿਣ ਵਾਲੇ ਲੋਕ ਜਿਹੜੇ ਉਹ ਜਿੱਤ ਗਏ। ਬਾਕੀ ਚੀਜ਼ਾਂ ਤੇ ਚੱਲਦੀਆਂ ਰਹਿੰਦੀਆਂ ਨੇ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਕਿ ਅਸੀਂ ਕ੍ਰਿਕਟ ਦੇ ਉੱਤੇ, ਹਾਕੀ ਦੇ ਉੱਤੇ, ਫੁੱਟਬਾਲ ਦੇ ਉੱਤੇ ਬਹੁਤ ਸਾਰਾ ਪੈਸਾ ਰੋੜ ਦਈਦਾ। ਜੇ ਇਹਨੂੰ ਇਨਾਮਾਤ ਲੱਭਦੇ ਪਏ, ਗੱਡੀ ਲੱਭਦੀ ਪਈ, ਘਰ ਲੱਭਦੇ, ਤੇ ਫਿਰ ਕੀ ਹੋਇਆ? ਤੇ ਕ੍ਰਿਕਟ ਵੇਖਣ ਵਾਲੇ ਜਿਹੜੇ ਨੇ ਜਾਂ ਕ੍ਰਿਕਟ ਖੇਡਣ ਵਾਲੇ, ਉਹਨਾਂ ਉੱਤੇ ਥੋੜਾ ਪੈਸਾ ਖਰਚ ਹੁੰਦਾ ਹੈ। ਉਹ ਫਿਰ ਵੀ ਜਦੋਂ ਆਵਾਮ ਉਮੀਦਾਂ ਲਾਈ ਬੈਠੀ ਹੁੰਦੀ ਹੈ ਕਿ ਇਹ ਮੈਚ ਜਿੱਤ ਜਾਏਗਾ, ਵਰਲਡ ਕੱਪ ਜਿੱਤੇਗਾ, ਉਹ ਨਹੀਂ ਵੀ ਜਿੱਤਦੇ, ਫਿਰ ਵੀ ਪਾਕਿਸਤਾਨੀ ਕੌਮ ਉਹਨਾਂ ਦੇ ਨਾਲ ਹੁੰਦੀ ਹੈ। ਤੇ ਖੁਦਾ ਦਾ ਨਾਮ ਮੰਨੋ, ਕੰਟਰੋਵਰਸੀ ਨਾ ਫੈਲਾਓ, ਇਹ ਜਿੱਤ ਨੂੰ ਸੈਲੀਬ੍ਰੇਟ ਕਰੋ। 14 ਅਗਸਤ ਦੇ ਉੱਤੇ ਸਾਨੂੰ ਇੱਡਾ ਵੱਡਾ ਇੱਕ ਤੋਹਫਾ ਦੇ ਦਿੱਤਾ ਹੈ ਕਿ ਇਸ ਤੋਂ ਵੱਧ ਕੇ ਕੋਈ ਹੋਰ ਤੋਹਫਾ ਸਾਡੇ ਕੋਲ ਨਹੀਂ ਹੋ ਸਕਦਾ। ਤੇ ਉਹਦੀ ਦੁਆ ਕਰੋ ਤਾਂ ਕਿ ਉਹ ਅੱਗੇ ਵਧੇ ਔਰ ਹੋਰ ਜਿਹੜੇ ਸਪੋਰਟਸਮੈਨ ਜਿਹੜਾ ਪੈਦਾ ਕਰੇ, ਤੇ ਹੋਰ ਜਿਹੜੇ ਸਪੋਰਟਸਮੈਨ ਨਵੇਂ ਯੰਗ ਜਨਰੇਸ਼ਨ ਜਾਏਗੀ ਉਹ ਯਕੀਨਨ ਪਾਕਿਸਤਾਨ ਵਾਸਤੇ ਗੋਲਡ ਮੈਡਲਿਸਟ ਜਿੱਤ ਕੇ ਲਿਆਏਗੀ। ਤੇ ਇਸ ਲਈ ਸਾਰੇ ਨਾਰਾ ਲਾ ਦਿਓ, ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ। ਤੇ ਸਾਨੂੰ 14 ਅਗਸਤ ਦੇ ਉੱਤੇ ਖੁਸ਼ੀ ਦੇਣ ਵਾਲਾ ਜਿਹੜਾ ਹੀਰੋ ਅਰਸ਼ਦ ਨਦੀਮ, ਉਹ ਵੀ ਜ਼ਿੰਦਾਬਾਦ, ਤੇ ਉਹਦੇ ਵਾਲਦੈਨ ਸਭ ਤੋਂ ਜ਼ਿਆਦਾ ਜ਼ਿੰਦਾਬਾਦ। ਅੱਲਾ ਨਿਗਹਿਬਾਨ।